ਜਦੋਂ 84 ਤੋਂ ਬਾਅਦ ਖਾਲਿਸਤਾਨ ਦੀ ਨੀਂਹ ਜਿਵੇਂ ਕਿਹਾ ਕਿ ਰੱਖੀ ਜਾ ਚੁੱਕੀ ਆ, ਤਾਂ ਫਿਰ ਖੁਦ ਮੁਖਤਿਆਰੀ ਦੀ ਗੱਲ ਕਰਨਾ ਪਛਾਂ ਖਿੱਚੂ ਗੱਲ ਆ। ਉਹ ਸਾਡੇ ਖਾਲਿਸਤਾਨ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਹੈ, ਸਾਨੂੰ ਸਹਾਰਾ ਦੇ ਰਹੇ ਹੈ। ਤੁਸੀਂ ਦੀਪ ਸਿੱਧੂ ਦੀ ਹਮਾਇਤ ਕਰਦੇ ਹੋ ਇਸ ਮਸਲੇ 'ਚ? ਬਿਲਕੁਲ ਮੈਂ ਕਰਦਾ ਜੀ। 21 ਜੂਨ ਨੂੰ ਅਸੀਂ ਮਨਾਵਾਂਗੇ ਗੱਤਕਾ ਦਿਵਸ, ਕਿਉਂ ਕਰਕੇ ਹਿੰਦੂ ਮਨਾ ਰਹੀ ਹੈ ਯੋਗਾ ਦਿਵਸ। ਅਸੀਂ ਮੁਕਾਬਲੇ 'ਚ ਚੱਲਣਾ ਹੈ। ਅਸੀਂ ਹਮੇਸ਼ਾ ਦਲੇਰੀ ਕਰਕੇ ਮੈਦਾਨ 'ਚ ਆਵਾਂਗੇ। ਇਹ ਕੌਮ ਦੀ ਮਰਜ਼ੀ ਹੈ, ਸਾਨੂੰ ਵੋਟ ਪਾਏ ਨਾ ਪਾਏ। ਅੱਜ ਤੁਸੀਂ ਸਨਮਾਨ ਕਰਨ ਦੀ ਗੱਲ ਕੀਤੀ ਹੈ ਕਿ ਇੱਥੇ ਅਕਾਲ ਤਖਤ ਸਾਹਿਬ ਵਿਖੇ ਸਨਮਾਨ ਕੀਤਾ ਗਿਆ, ਜਿਹੜੇ ਉੱਥੇ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਇਆ ਗਿਆ ਸੀ। ਇਸ ਤੋਂ ਪਹਿਲਾਂ ਦੀਪ ਸਿੱਧੂ ਜਿਹੜੇ ਉਸ ਗਤੀਵਿਧੀ 'ਚ ਇਨਵੋਲਵ ਰਹੇ ਆ, ਉਹਦੇ ਨਾਲ ਵੀ ਤੁਸੀਂ ਮੁਲਾਕਾਤ ਕੀਤੀ ਹੈ। ਦੀਪ ਸਿੱਧੂ ਹੈ ਜਿਹੜੇ ਉਹ ਖੁਦ ਮੁਖਤਿਆਰੀ ਦੀ ਗੱਲ ਕਰਦੇ ਆ। ਤੁਹਾਡਾ ਨਿਸ਼ਾਨਾ ਜਿਹੜਾ ਖਾਲਿਸਤਾਨ ਦਾ ਨਿਸ਼ਾਨਾ ਗਾ, ਇਹਦੇ ਨਾਲ ਕੀ ਦੇਖਦੇ ਆ? ਇਹ ਦੋਵੇਂ ਚੀਜ਼ਾਂ ਪੈਰਲਲ ਚੱਲ ਸਕਦੀਆਂ ਜਾਂ ਇੱਕ ਦੂਜੇ ਦੇ ਹਾਵੀ ਕਿਹੜੀ ਚੀਜ਼ ਹਾਵੀ? ਨਹੀਂ, ਹਾਵੀ ਨਹੀਂ ਹੋਊਗੀ। ਜਿਹੜੇ ਦੋ ਨਾਲੇ ਹੈ ਅਖੀਰ ਦੇ ਵਿੱਚ ਇੱਕ ਦਰਿਆ ਦੇ ਵਿੱਚ ਮਿਲ ਜਾਂਦੇ ਆ ਤੇ ਦਰਿਆ ਸਮੁੰਦਰ 'ਚ ਮਿਲ ਜਾਂਦਾ ਜਾ ਕੇ। ਪਰ ਕੁਝ ਲੋਕਾਂ ਦਾ ਕਹਿਣਾ ਕਿ ਖੁਦ ਮੁਖਤਿਆਰੀ ਦੀ ਗੱਲ ਕਰਨਾ ਆਪਣੇ ਇਤਿਹਾਸ ਨੂੰ ਪਛਾਂ 60ਵਿਆਂ ਦੀ ਗੱਲ ਕਰਨ ਦੇ ਬਰਾਬਰ ਆ। ਜਦੋਂ 84 ਤੋਂ ਬਾਅਦ ਖਾਲਿਸਤਾਨ ਦੀ ਨੀਂਹ ਜਿਵੇਂ ਕਿਹਾ ਕਿ ਰੱਖੀ ਜਾ ਚੁੱਕੀ ਆ, ਤਾਂ ਫਿਰ ਖੁਦ ਮੁਖਤਿਆਰੀ ਦੀ ਗੱਲ ਕਰਨਾ ਪਛਾਂ ਖਿੱਚੂ ਗੱਲ ਆ। ਇਸ ਨਾਲ ਕੀ ਕਹਿਣਾ ਚਾਹੋਗੇ? ਉਹਨਾਂ ਦਾ ਇਹ ਖਿਆਲ ਹੈ ਤੇ ਉਹ ਸਾਡੇ ਖਾਲਿਸਤਾਨ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਹੈ, ਸਾਨੂੰ ਸਹਾਰਾ ਦੇ ਰਹੇ ਹੈ। ਜਿਵੇਂ ਉਹ ਕਹਿ ਰਹੇ ਹੈ ਕਿ ਮੈਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਸਾਨੂੰ ਸਹਾਰਾ ਹੈਗਾ। ਤੁਸੀਂ ਦੀਪ ਸਿੱਧੂ ਦੀ ਹਮਾਇਤ ਕਰਦੇ ਹੋ ਇਸ ਮਸਲੇ 'ਚ? ਬਿਲਕੁਲ ਮੈਂ ਕਰਦਾ ਜੀ। ਜਿਹੜਾ ਵੀ ਸਾਡੇ ਨਾਲ ਚੱਲੂਗਾ ਉਹਦੀ ਹਮਾਇਤ ਹੀ ਹਮਾਇਤ ਹੈ। ਜੇ ਤੁਸੀਂ ਕੱਲ੍ਹ ਨੂੰ ਚੱਲ ਪਏ, ਤੁਹਾਡੀ ਵੀ ਹਮਾਇਤ ਨੂੰ ਕਬੂਲ ਕਰਾਂਗੇ। ਅੱਜ 1984 ਤੇ ਘੱਲੂਘਾਰੇ ਦੇ ਮੌਕੇ ਖਾਲਿਸਤਾਨ ਡੇ ਵੀ ਅੱਜ ਕਈ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਹੈਗਾ, ਉਹਦੇ ਤੇ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਖਾਲਿਸਤਾਨ ਡੇ ਹੈ, ਘੱਲੂਘਾਰਾ ਦਿਵਸ ਹੈ। ਜਿਵੇਂ ਹਿੰਦੂ 15 ਅਗਸਤ ਨੂੰ ਆਪਣਾ ਆਜ਼ਾਦੀ ਦਾ ਦਿਵਸ ਮਨਾਉਂਦੇ ਹੈ, ਸਿੱਖ ਅੱਜ ਦੇ ਦਿਨ ਆਪਣਾ ਇੰਡੀਪੈਂਡੈਂਸ ਡੇ ਮਨਾ ਰਹੇ ਹੈ ਅਤੇ ਮਨਾਇਆ ਕਰਨਗੇ। ਅਤੇ 21 ਜੂਨ ਨੂੰ ਅਸੀਂ ਮਨਾਵਾਂਗੇ ਗੱਤਕਾ ਦਿਵਸ, ਕਿਉਂ ਕਰਕੇ ਹਿੰਦੂ ਮਨਾ ਰਹੀ ਹੈ ਯੋਗਾ ਦਿਵਸ। ਅਸੀਂ ਮੁਕਾਬਲੇ 'ਚ ਚੱਲਣਾ ਹੈ ਹਕੂਮਤ ਦੇ ਨਾਲ। 21 ਜੂਨ ਨੂੰ ਸਾਡਾ ਗੱਤਕਾ ਦਿਵਸ ਹੋਊਗਾ ਸਾਰੇ ਸੰਸਾਰ ਦੇ ਵਿੱਚ। ਇੱਕ ਆਖਰੀ ਸਵਾਲ ਮੇਰਾ ਕਿ ਤੁਸੀਂ 2022 ਦੀਆਂ ਚੋਣਾਂ ਵੀ ਆ ਰਹੀਆਂ ਗੀਆਂ ਅਤੇ ਵੋਟਾਂ ਦੇ ਵਿੱਚ ਤੁਸੀਂ ਕਹੀ ਆ ਕਿ ਇੱਕ ਸ਼ਿਕਵਾ ਵੀ ਕੀਤਾ ਕਿ ਕੌਮ ਸਾਨੂੰ ਵੋਟਾਂ ਨਹੀਂ ਪਾਉਂਦੀ। 2022 ਦੀਆਂ ਚੋਣਾਂ ਲਈ ਤੁਹਾਡੀ ਕੀ ਤਿਆਰੀ ਹੈ? ਅਸੀਂ ਹਮੇਸ਼ਾ ਦਲੇਰੀ ਕਰਕੇ ਮੈਦਾਨ 'ਚ ਆਵਾਂਗੇ। ਇਹ ਕੌਮ ਦੀ ਮਰਜ਼ੀ ਹੈ, ਸਾਨੂੰ ਵੋਟ ਪਾਏ ਨਾ ਪਾਏ। ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।